ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਵਾਲੇਕਮ ਜੀ। ਮੈਂ ਤੁਹਾਡਾ ਸੱਜਣ ਤੁਹਾਡਾ ਵੀਰ ਅਫਜ਼ਲ ਭੱਟੀ ਤੇ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਗੱਲ ਵੇਲੇ ਦੀ। ਤੇ ਗੱਲ ਵੇਲੇ ਦੀ ਅਸੀਂ ਅੱਜ ਇਸਲਾਮਾਬਾਦ ਤੋਂ ਆਪਣੇ ਵੇਖਣ ਵਾਲਿਆਂ ਦੇ ਨਾਲ, ਹਾਂਜੀ। ਆਪਣੇ ਪਿਆਰ ਕਰਨ ਵਾਲਿਆਂ ਦੇ ਨਾਲ ਅਸੀਂ ਮੁਖਾਤਬ ਹਾਂ। ਔਰ ਮੁਬਾਰਕਬਾਦ ਦੇਣ ਵਾਸਤੇ ਅਸੀਂ ਜਨਾਬ ਹਾਜ਼ਰ ਹੋਏ ਆਪਣੇ ਵੀਰ ਜ਼ੁਲਫਕਾਰ ਜੱਟ ਸਾਹਿਬ ਨੂੰ। ਬੜੀ ਉਹਨਾਂ ਨੇ ਮਿਹਰਬਾਨੀ। ਇੱਕ ਗੱਲ ਵੇਲੇ ਦੀ ਜਿਹੜਾ ਪ੍ਰੋਗਰਾਮ ਹੈ ਜਨਾਬ ਉਹਨੂੰ ਹੋਰ ਅੱਗੇ ਲੈ ਕੇ ਚੱਲਣ ਵਾਸਤੇ ਬਿਹਤਰੀ ਵਾਲੀ ਸਾਈਡ ਤੇ ਜਿਹੜਾ ਕਦਮ ਉਠਾਇਆ। ਉਹਨਾਂ ਨੇ ਆਪਣਾ ਸਟੂਡੀਓ, ਰਿਕਾਰਡਿੰਗ ਸਟੂਡੀਓ ਜਿਹੜਾ ਉਹ ਬਣਾਇਆ। ਤੇ ਇਨਸ਼ਾਅੱਲਾ ਇਨਸ਼ਾਅੱਲਾ। ਅਸੀਂ ਅੱਜ ਜਨਾਬ ਇੱਥੇ ਜੱਟ ਸਾਹਿਬ ਕੋਲ ਹਾਜ਼ਰ ਹੋਏ ਹਾਂ। ਪੁੱਛਦੇ ਹਾਂ ਹੁਣ ਉਹਨਾਂ ਦੇ ਅਗਲੇ ਜਿਹੜੇ ਨੇ ਪਲਾਨ, ਉਹ ਕੀ ਪਲਾਨ ਨੇ ਹਾਂਜੀ ਹਾਂਜੀ ਬਿਲਕੁਲ ਜੀ ਜੱਟ ਬਿਲਕੁਲ। ਸਾਹਿਬ ਦੇ ਕੋਲੋਂ। ਅੱਛਾ ਭੜੀ ਸਾਹਿਬ, ਪਹਿਲੀ ਗੱਲ ਤੇ ਇਹ ਵੇ ਕਿ YouTube ਨੂੰ ਸ਼ੁਗਲ 'ਚ ਨਹੀਂ ਲੈਣਾ। ਇਹ ਗੱਲ ਮੈਂ ਖੈਰ ਸ਼ੁਗਲ 'ਚ ਹੀ ਸਿੱਖੀ ਹੈ ਜੀ ਕਿ ਸ਼ੁਗਲ ਦੇ ਵਿੱਚ ਹੀ ਚੈਨਲ ਬਣਾਇਆ ਸੀ ਤੇ ਵਿੱਚ ਆ ਕੇ ਯਾਦ ਹੈ ਮੈਂ ਛੱਡ ਬੈਠਾ ਤੇ ਤੁਸੀਂ ਕਿਹਾ ਸੀ ਕਿ ਜੀ ਇਹਨੇ ਦੁਬਾਰਾ ਸ਼ੁਰੂ ਕਰੋ ਜੀ ਤੇ ਸਮਝ ਫਿਰ ਸ਼ੁਗਲ ਹੀ ਬੈਠਿਆ। ਲੇਕਿਨ ਹੁਣ ਅਹਿਸਾਸ ਹੋਇਆ ਕਿ ਨਹੀਂ, ਇਹ ਸ਼ੁਗਲ ਨਹੀਂ ਹੈ, ਇਹ ਪ੍ਰੋਫੈਸ਼ਨ। ਬਿਲਕੁਲ ਤੇ ਕੰਮ ਨੂੰ ਅਗਰ ਕੰਮ ਸਮਝ ਕੇ ਨਾ ਕੀਤਾ ਜਾਏ ਨਾ ਤੇ ਫਿਰ ਉਹ ਕੰਮ ਹੀ ਤੁਹਾਡੀ ਇੱਜ਼ਤ ਨਹੀਂ ਕਰਦਾ। ਤੇ ਅੱਗੇ ਇਨਸ਼ਾਅੱਲਾ ਤੁਸੀਂ ਬਹੁਤ ਜਲਦ ਦੇਖੋਗੇ ਕਿ ਮੈਂ ਸਪੈਸ਼ਲੀ ਆਪਣੇ ਪ੍ਰੋਫੈਸ਼ਨਲੀ ਜਿਹੜੇ ਮੇਰਾ ਪ੍ਰੋਫੈਸ਼ਨ ਹੈ ਉਹਦੇ ਰਿਲੇਟਡ 2 ਚੈਨਲ ਨਵੇਂ ਸ਼ੁਰੂ ਕਰਨ ਜਾ ਰਿਹਾ, ਜੀ ਜਿਹਦੇ ਵਿੱਚ ਇੱਕ ਇੰਗਲਿਸ਼ 'ਚ ਹੋਏਗਾ, ਇੱਕ ਉਰਦੂ 'ਚ ਹੋਏਗਾ ਜੀ ਤੇ ਪੰਜਾਬੀ 'ਚ ਤੇ ਸਾਡੀ ਗੱਲ ਵੇਲੇ ਦੀ ਆਲਰੇਡੀ ਚੱਲ ਰਹੀ, ਬਿਲਕੁਲ ਠੀਕ ਹੈ। ਤੇ ਉਹਦੇ ਵਿੱਚ ਵੀ ਸਾਡੇ ਨਾਜ਼ਰੀਨ ਜਿਹੜੇ ਹੋਣਗੇ ਉਹ ਦੇਖਣਗੇ ਔਰ ਉਹ ਪਿਓਰਲੀ ਟੈਕਨੀਕਲ ਸਾਡਾ ਚੈਨਲ ਹੋਏਗਾ, ਜਿਹੜੀ ਸਾਡੀ ਫੀਲਡ ਹੈ ਉਸ ਦੇ ਰਿਲੇਟਡ ਇਨਸ਼ਾਅੱਲਾ। ਔਰ ਨਾ ਸਿਰਫ ਇਹ ਦੇਖੋ ਵਾਲਾ ਗੱਲ ਕੀ ਹੈ, ਇੱਕ ਚੀਜ਼ YouTube ਨੇ ਦੱਸੀ ਜੀ ਕਿ ਦੇਖੋ ਕੋਈ ਵੀ ਤੁਸੀਂ ਕੰਮ ਕਰਦੇ ਹੋ ਨਾ, ਉਹਦੇ ਬਦਲੇ ਤੁਹਾਨੂੰ ਰਿਵਾਰਡ ਮਿਲਦਾ। ਜੀ ਬਿਲਕੁਲ ਹੁਣ 2-3 ਚੀਜ਼ਾਂ ਨੇ। ਇੱਕ ਚੀਜ਼ ਤੇ ਇਹ ਵੇ ਕਿ ਜਿਹੜੀ ਤੁਹਾਡੀ ਆਪਣੀ ਲਰਨਿੰਗ ਹੈ ਉਹ ਤੁਸੀਂ ਅਗਲਿਆਂ ਤੱਕ ਆਪਣੀ ਗੱਲ ਪਹੁੰਚਾ ਸਕਦੇ ਤਾਂ ਕਿ ਲੋਕਾਂ ਦੇ ਵੀ ਇਲਮ ਦੇ ਵਿੱਚ ਇਜ਼ਾਫਾ ਹੋਵੇ। ਦੂਸਰੀ ਬਾਤ ਇਹ ਵੇ ਕਿ ਜਦੋਂ ਤੁਸੀਂ ਦੂਸਰਿਆਂ ਤੱਕ ਗੱਲ ਪਹੁੰਚਾਉਂਦੇ ਹੋ ਨਾ ਤੇ ਭਾਈ ਜੀ ਤੁਹਾਡੇ ਆਪਣੇ ਇਲਮ 'ਚ ਵੀ ਬੜਾ ਇਜ਼ਾਫਾ ਹੁੰਦਾ। ਵਜ੍ਹਾ ਬੜੀ ਸਾਦਾ ਹੈ। ਜਦੋਂ ਤੁਸੀਂ ਗੱਲ ਕਰਨੀ ਹੁੰਦੀ ਹੈ ਨਾ ਕਿਸੇ ਵਾਸਤੇ ਕਿ ਹਾਂ ਯਾਰ ਇਹ ਨੌਲੇਜ ਦੀ ਗੱਲ ਹੈ, ਫਿਰ ਉਹਨੂੰ ਡਬਲ ਚੈੱਕ ਕਰਨ ਵਾਸਤੇ ਤੁਸੀਂ ਆਪ ਉਹਦਾ ਮਤਾਲਾ ਕਰ ਲਓ, ਉਹਦੀ ਰਿਸਰਚ ਕਰ ਲਓ। ਔਰ ਬਾਜ਼ਾਰ ਸਾਡੇ ਵੇਖਣ ਵਾਲੇ ਦੇਖਦੇ ਹੋਣਗੇ ਕਿ ਯਾਰ ਐਵੇਂ ਹੀ ਪ੍ਰੋਗਰਾਮ ਹੋ ਜਾਂਦਾ, ਐਵੇਂ ਨਹੀਂ ਹੁੰਦਾ। ਇਹ ਜੀ ਤਾਂ ਪੂਰੀ ਤਹਿਕੀਕ ਹੁੰਦੀ ਹੈ। ਸੋਚਿਆ ਬਿਲਕੁਲ ਜਾਂਦਾ ਕਿ ਯਾਰ ਕਿਹੜਾ ਕੰਟੈਂਟ ਹੈ, ਫਿਰ ਉਹਦੇ ਵਿੱਚ ਲਫ਼ਜ਼ਾਂ ਦਾ ਬੜਾ ਚੁਣਾਵ ਵੇਖਿਆ ਜਾਂਦਾ ਕਿ ਜੀ ਯਾਰ ਕਿਤੇ ਐਸਾ ਨਾ ਹੋਏ, ਕੋਈ ਐਸੀ ਗੱਲ ਹੋ ਜਾਏ ਮੂੰਹੋਂ ਨਿਕਲ ਜਾਏ ਕਿ ਜਿਹਦੇ ਨਾਲ ਕਿਸੇ ਦਾ ਬਿਲਕੁਲ ਦਿਲ ਦੁਖੇ। ਬਿਲਕੁਲ ਵੈਸੇ ਤੇ ਤੁਹਾਨੂੰ ਪਤਾ ਵਨ ਵੇ ਟ੍ਰੈਫਿਕ ਹੀ ਲੋਕ ਭਜਾਈ ਫਿਰਦੇ ਜਿੱਦਾਂ ਨੂੰ ਮਰਜ਼ੀ, ਲੇਕਿਨ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਪਿਛਲੇ 1 ਸਾਲ ਦੇ ਵਿੱਚ ਕਿ ਯਾਰ ਗੱਲ ਵੇਲੇ ਦੇ ਵਿੱਚ ਵੀ ਕੋਈ ਐਸੀ ਗੱਲ ਨਾ ਹੋ ਜਾਏ ਜੀ ਕਿ ਜਿਹਦੇ ਨਾਲ ਕਿਸੇ ਦੀ ਦਿਲ ਆਜ਼ਾਰੀ ਹੋਏ ਜੀ ਜਾਂ ਕੋਈ ਖੁਦਾ ਨਾ ਖਾਸਤਾ ਕੋਈ ਐਸੀ ਚੀਜ਼ ਹੋ ਜਾਏ ਕਿ ਬੰਦਾ ਜਿਹੜਾ ਨਾ, ਤੇ ਉਹ ਕੋਸ਼ਿਸ਼ ਇਹੀ ਹੈ। ਜੀ ਇਸੇ ਤਰ੍ਹਾਂ ਹੀ ਅੱਗੇ ਮੈਂ ਇਨਸ਼ਾਅੱਲਾ ਅਨਕਰੀਬ ਜਿਹੜਾ ਆਪਣੇ ਆਪ, ਚੁੱਕੇ ਤੁਹਾਨੂੰ ਪਤਾ ਮੇਰਾ ਪੋਲਟਰੀ ਇੰਡਸਟਰੀ ਦੇ ਵਿੱਚ ਇੱਕ ਮੇਰਾ ਜੌਬ ਹੈ ਹਾਂਜੀ ਔਰ ਉਹ ਜੌਬ ਇਹ ਵੇ ਕਿ ਅਸੀਂ ਇਕਵਿਪਮੈਂਟ ਨੂੰ ਡੀਲ ਕਰਦੇ ਹਾਂ, ਹਰ ਤਰ੍ਹਾਂ ਦਾ ਪੋਲਟਰੀ ਇਕਵਿਪਮੈਂਟ। ਹਾਂਜੀ ਯਾਨੀ ਉਹ ਸਮਝ ਲਓ ਕਿ ਚੂਜ਼ੇ ਤੋਂ ਲੱਗ ਕੇ ਮੁਰਗੀ ਤੋਂ ਲੱਗ ਕੇ ਹੈਚਰੀ ਤੋਂ ਲੱਗ ਕੇ ਫੀਡ ਮਿਲ, ਈਚ ਐਂਡ ਐਵਰੀਥਿੰਗ। ਜੀ ਤੇ ਮੈਂ ਇਹ ਦੇਖਿਆ ਹੈ ਔਰ ਬੜੀ ਸ਼ਿੱਦਤ ਦੇ ਨਾਲ ਕਮੀ ਮਹਿਸੂਸ ਕੀਤੀ ਹੈ ਕਿ ਇਸ ਦੇ ਉੱਪਰ ਬਹੁਤ ਘੱਟ ਨੌਲੇਜ ਹੈ ਜਿਹੜਾ ਕਿ YouTube ਦੇ ਉੱਪਰ ਜਾਂ ਅੱਗੇ ਪਿੱਛੇ ਮਿਲਦਾ, ਠੀਕ ਯਾਨੀ ਕਹਿ ਰਹੇ ਹੋ ਕੰਪੈरेटिवली ਦੂਸਰੀਆਂ ਚੀਜ਼ਾਂ। ਐਸਾ ਨਹੀਂ ਹੈ ਕਿ ਹੈ ਨਹੀਂ, ਹੈ ਜੀ ਸਹੀ ਹੈ, ਜੀ ਲੇਕਿਨ ਸ਼ਾਇਦ ਲੋਕਾਂ ਦਾ ਰੁਝਾਨ ਨਹੀਂ ਹੈ। ਜੀ ਈਵਨ ਮੈਂ ਉਹਨਾਂ ਕੰਪਨੀਆਂ ਦਾ ਮੈਂ ਨਾਂ ਨਹੀਂ ਲਾਂਗਾ, ਮੁਨਾਸਬ ਨਹੀਂ ਲੱਗਦਾ, ਜਿਹੜੀਆਂ ਕੰਪਨੀਆਂ ਪ੍ਰੋਡਿਊਸ ਕਰ ਰਹੀਆਂ ਨੇ ਇਕਵਿਪਮੈਂਟ, ਉਹਨਾਂ ਦੇ ਕੋਲ ਵੀ ਉਹਨਾਂ ਦੇ ਅਗਰ YouTube ਤੇ ਜਾ ਕੇ ਚੈਨਲ ਦੇਖੇ ਨੇ ਤਾਂ ਕੋਈ ਬਹੁਤ ਜ਼ਿਆਦਾ ਲੰਬਾ ਚੌੜਾ ਕੋਈ ਇਨਫੋਰਮੇਸ਼ਨ ਲਿਟਰੇਚਰ ਨਹੀਂ ਜਾਂ ਹੈ ਜੀ ਇਨਫੋਰਮੇਸ਼ਨ ਹਾਂਜੀ ਨਹੀਂ ਹੈ, ਬਿਲਕੁਲ ਠੀਕ ਹੈ। ਲਿਹਾਜ਼ਾ ਲੋਕ ਜਿਹੜੇ ਨੇ, ਆਮ ਲੋਕ ਜਿਹੜੇ ਨੇ, ਉਹ ਫਿਰ ਮਜਬੂਰ ਹੁੰਦੇ ਨੇ ਕਿ ਉਹਲੇ ਭੁਲੇਖੇ ਦੇ ਵਿੱਚ ਹੀ ਸਾਰੇ ਮਾਮਲਾਤ ਜਿਹੜੇ ਨੇ ਹੋ ਜਾਂਦੇ, ਠੀਕ ਹੈ। ਜੀ ਤੇ ਮੇਰੀ ਪੂਰੀ ਕੋਸ਼ਿਸ਼ ਹੋਏਗੀ ਇਨਸ਼ਾਅੱਲਾ ਕਿ ਉਹਨਾਂ ਨੂੰ ਵੀ ਉਹ ਜਿਹੜੇ ਚੀਜ਼ਾਂ ਹੈ ਨੇ, ਟੈਕਨੀਕਲ ਪੁਆਇੰਟਸ ਨੇ, ਉਹਨਾਂ ਨੂੰ ਹਾਈਲਾਈਟ ਕੀਤਾ ਜਾਏ। ਜੀ ਆਮ ਲੋਕਾਂ ਨੂੰ, ਜਿਹੜੇ ਲੋਕ ਸਮਝਣਾ ਚਾਹੁੰਦੇ ਨੇ ਜੀ ਚੀਜ਼ਾਂ ਨੂੰ, ਉਹਨਾਂ ਤੱਕ ਰਸਾਈ ਹੋਏ। ਔਰ ਜੀ ਉਹਦੇ ਵਿੱਚ 2 ਤਰ੍ਹਾਂ ਦੀ ਮੇਰੀ ਟਾਰਗੇਟ ਆਡੀਅנס ਹੋਏਗੀ। ਇੱਕ ਹਮ, ਤੇ ਡੈਫੀਨੇਟਲੀ ਬਰਸਗੀਰ ਪਾਕ ਹਿੰਦ ਦੇ ਵਿੱਚ ਉਰਦੂ ਬੋਲੀ ਜਾਂਦੀ ਹੈ ਹਾਂਜੀ ਤੇ ਬਿਲਕੁਲ ਉਹ ਉਰਦੂ ਦੇ ਵਿੱਚ ਹੋਏਗਾ ਚੈਨਲ। ਔਰ ਦੂਸਰਾ ਜਿੱਥੋਂ ਇਹ ਸ਼ੁਰੂ ਹੁੰਦੀਆਂ ਨੇ ਮਤਲਬ ਮਸ਼ੀਨਾਂ, ਇਹ ਮਸ਼ੀਨਰੀ ਜਿਹਦੇ ਨਾਲ ਜਿੱਦਤ ਆਉਂਦੀ, ਜੀ ਉਹ ਤੁਹਾਨੂੰ ਪਤਾ ਹੈ ਉਹ ਯੂਰਪ ਹੈ ਯੂਰਪ ਹਾਂਜੀ ਤੇ ਉਹਦੇ ਵਾਸਤੇ ਫਿਰ ਮੈਨੂੰ ਇੰਗਲਿਸ਼ ਦਾ ਆਸਰਾ ਲੈਣਾ ਪਏਗਾ। ਤਾਂ ਬਿਲਕੁਲ ਅੰਗਰੇਜ਼ੀ ਜਿਹੜਾ ਮੀਡੀਅਮ ਹੋਏਗਾ ਉਹਦੇ ਵਿੱਚ ਇੱਕ ਚੈਨਲ ਹੋਏਗਾ ਔਰ ਦੂਸਰਾ ਜਿਹੜਾ ਉਰਦੂ ਵਾਲਾ ਹੋਏਗਾ ਉਹ ਲਹਿਦਾ ਹੋਏਗਾ। ਜੀ ਤੇ ਪੰਜਾਬੀ ਸਾਡੀ ਮਾਂ ਬੋਲੀ, ਇਹਦੇ 'ਚ ਸਾਨੂੰ ਬੜਾ ਮਾਣ ਹੈ। ਤੇ ਪੰਜਾਬੀ ਦੀ ਸਭ ਤੋਂ ਵੱਡੀ ਖਾਸੀਅਤ ਇਹ ਵੇ ਕਿ ਪੰਜਾਬੀਆਂ ਦੇ ਵਿੱਚ ਅੱਜ ਵੀ ਅੱਜ ਰਲ ਬਹਿਣ ਦਾ, ਇਕੱਠਿਆਂ ਬਹਿਣ ਦਾ ਜੀ ਇੱਕ ਸਮਝ ਲਓ ਰਿਵਾਜ। ਜੀ ਬਿਲਕੁਲ ਵਰਨਾ ਬਿਲਕੁਲ ਦਾਰੁਲ ਖਿਲਾਫਾ ਦੇ ਵਿੱਚ ਆ ਕੇ ਦੇਖਿਆ ਇੱਥੇ ਤੇ ਮਾਰਾਮਾਰੀ ਦਾ ਮਾਹੌਲ ਭਾਈ। ਬਿਲਕੁਲ ਕਿਸੇ ਨੂੰ ਫੋਨ ਕਰ ਲਓ ਨਾ ਕਿ ਯਾਰ ਕੋਈ ਟਾਈਮ ਹੈ ਮੁਲਾਕਾਤ ਦਾ, ਤਾਂ ਅਗਲਾ ਨਾਲ ਹੀ ਕਹਿ ਦੇਗਾ ਯਾਰ ਮੈਂ ਤਾਂ ਬੜਾ ਮਸਰੂਫ ਹਾਂ। ਮਸਰੂਫ ਤੇ ਜੇ ਚਾਰੇ ਬੰਨੇ ਕੋਈ ਬੜੀ ਜਾਨ ਨਿਕਲਦੀ ਹੈ ਨਾ ਬਈ, ਤੇ ਉਹਦੇ ਵਿੱਚ ਵੀ ਅਗਲਾ ਪਹਿਲਾਂ ਦੇਖਦਾ ਕਿ ਯਾਰ ਜੇ ਤੇ ਮੇਰਾ ਫਾਇਦਾ ਹੈ ਤੇ ਫਿਰ ਇੱਥੇ ਚਾਹ ਦਾ ਕੱਪ ਪੀ ਲੈਣਾ ਤੇ ਉਹ ਵੀ ਬਾਹਰ ਹੀ ਕਿਸੇ ਹੋਟਲ ਤੇ, ਬਿਲਕੁਲ ਠੀਕ ਠੀਕ ਹੈ ਹੈ। ਤੇ ਘਰ ਤੱਕ ਰਸਾਈ ਨਹੀਂ ਹੁੰਦੀ।
ਤੇ ਜੀ ਬਾਕੀ ਮੇਰੇ ਵਾਸਤੇ ਮਾਣ ਦੀ ਗੱਲ ਹੈ, ਮੇਰੇ ਵਾਸਤੇ ਜੀ ਇੱਜ਼ਤ ਦੀ ਗੱਲ ਹੈ ਕਿ ਤੁਸੀਂ ਭਾਈ ਜੀ ਆਏ ਹੋ। ਨਹੀਂ ਜੀ ਇਹ ਠੀਕ ਤੇ ਹੈ, ਨਾ ਸਿਰਫ ਆਏ ਹੋ, ਸਾਡੇ ਵੀਰ ਬਦਰ ਸਲਾਮ ਹੋਰਾਂ ਨੂੰ ਅਗਰ ਦਿਖਾਓ ਜੀ। ਹਾਂਜੀ ਹਾਂਜੀ ਸਾਡੇ ਇਹ ਬੜੇ ਪਿਆਰੇ ਦੋਸਤ ਤੇ ਨੇ। ਹਾਂਜੀ ਇਹ ਇਹਨਾਂ ਨੂੰ ਲੈ ਕੇ ਆਏ ਹੋ। ਹੁਣ ਇੱਕ ਵੀਰ ਸਾਡਾ ਤੇ ਮਿਸ, ਉਹ ਮੈਂ ਆਉਂਦੇ ਹੀ ਤੁਹਾਡੇ ਨਾਲ ਸ਼ਿਕਵਾ ਕੀਤਾ ਸੀ, ਤੇ ਉਹਨਾਂ ਨੂੰ ਅਸੀਂ ਸਿਆਲਕੋਟ ਜਾ ਕੇ ਅਸੀਂ ਸਰਪ੍ਰਾਈਜ਼ ਦਿਆਂਗੇ। ਉਹ ਅਸੀਂ ਕਿਸੇ ਦਿਨ ਵੀ ਉਹਨਾਂ ਨੂੰ ਹਾਂਜੀ ਹਾਂਜੀ ਕਿਉਂਕਿ ਜਿਹੜਾ ਉਹ ਨਾ ਵੀ ਉਹ ਅਕਸਰ ਨਾ ਤੁਹਾਡਾ ਜ਼ਿਕਰ ਤੇ ਕਰਦੇ ਨੇ, ਹਮ, ਲੇਕਿਨ ਯਕੀਨ ਕਰਕੇ ਜਾਣੋ ਪਤਾ ਨਹੀਂ ਕਿਉਂ ਉਹਨਾਂ ਨਾਲ ਬੜੀ ਅਪਣਾਈਅਤ ਜੀ ਹੋ ਗਈ, ਜੀ ਉਹ ਦਿਲੋਂ ਬੋਲਦੇ ਨੇ। ਜੀ ਮੈਂ ਉਹਨਾਂ ਨਾਲ ਇੱਕ ਦੋ ਵਾਰੀ ਕਨਵਰਸੇਸ਼ਨ ਕੀਤੀ ਹੈ, ਮੈਨੂੰ ਫੀਲ ਹੋਇਆ ਕਿ ਯਾਰ ਇਹ ਬੰਦਾ ਅਗਰ ਕਿਸੇ ਚੀਜ਼ ਦੀ ਕਮੀ ਮਹਿਸੂਸ ਕਰਦਾ ਨਾ ਜੀ ਤੇ ਆਪਣੇਪਨ ਜੀ ਜੀ ਤੇ ਖੁੱਲ ਕੇ ਕੋਈ ਬੰਦਾ ਉਹਦੇ ਨਾਲ ਗੱਲ ਕਰੇ, ਖੁੱਲ ਕੇ ਹੱਸੇ, ਹਮ, ਠੀਕ ਹੈ, ਉਹਨੂੰ ਫੀਲ ਹੋਏ ਕਿ ਹਾਂ ਯਾਰ ਮੇਰੀ ਗੱਲ ਦੇ ਵਿੱਚ ਹੱਸ ਰਿਹਾ, ਜੀ ਤੇ ਯਕੀਨ ਕਰਕੇ ਜਾਣੋ ਬੜਾ ਹੀ ਕਮਾਲ ਦਾ ਬੰਦਾ। ਜੀ ਤੇ ਮੈਂ ਕਈ ਦਫਾ ਉਧਰ ਜਾਣਾ, ਜੀ ਮੈਂ ਫਿਰ ਜਨਾਬ ਸਪੈਸ਼ਲੀ ਰਾਤੀ 10 ਵਜੇ ਫੋਨ ਖੜਕਾ ਦੇਣਾ, ਫਿਰ ਅਸੀਂ ਹੱਸਣਾ ਹੁੰਦਾ, ਠੀਕ ਅੱਧਾ ਅੱਧਾ ਘੰਟਾ ਸਾਡੀ ਗੱਪ ਚੱਲਦੀ ਜੀ ਤੇ ਬੜਾ ਮਜ਼ਾ ਆਉਂਦਾ। ਤੇ ਵੱਡੀ ਸਾਹਿਬ ਤੁਹਾਡੀ ਵਜ੍ਹਾ ਤੋਂ ਮੈਂ ਇੱਕ ਗੱਲ ਕਵਾਂ ਬਰਮਲਾ, ਬਲਕਿ ਮੈਂ ਅੱਜ ਜਦੋਂ 24 ਐਂਡ ਸੀ ਤੇ ਮੈਂ ਉਹਦੇ ਵਿੱਚ ਵੀ ਜ਼ਿਕਰ ਕੀਤਾ ਸੀ ਕਿ ਮੇਰੇ ਕੋਲ ਭਾਜੀ ਆ ਜਾ ਕੇ ਨਾ 2024 ਦੇ ਵਿੱਚ ਬਚਿਆ ਆ ਜਾ ਕੇ ਭੱਟੀ 'ਚ ਹਰ ਸ਼ਾਇਦ ਤਬਾਹ ਹੋਈਏ, ਇੱਕ ਬਚਤ ਹੋਏਗੀ ਉਹ ਭੱਟੀ ਸਾਹਿਬ ਬਚੇ ਜੀ। ਤੇ ਅੱਲਾਹ ਤਾਲਾ ਤੁਹਾਨੂੰ ਜ਼ਿੰਦਗੀ ਦੇ ਸਿਹਤ ਤੇ ਸਲਾਮਤੀ ਦੇ। ਬਾਕੀ ਇਨਸ਼ਾਅੱਲਾ ਜੀ 2024 ਦੇ ਵਿੱਚ ਅਸੀਂ ਇਹ ਚੈਨਲ ਸ਼ੁਰੂ ਕੀਤਾ ਸੀ ਹਾਂਜੀ ਗਾਲਬਨ ਦਸੰਬਰ 2023 ਦੇ ਵਿੱਚ, ਜੀ ਜੀ ਸਰਦੀਆਂ ਦੇ ਵਿੱਚ ਹੀ, ਔਰ ਆਲਮੋਸਟ 1 ਸਾਲ ਤੇ ਕੋਈ 1 ਮਹੀਨਾ ਹੋਇਆ। ਔਰ ਇਸ ਚੀਜ਼ ਨੂੰ ਮਤਲਬ ਤੁਸੀਂ ਵੀ ਸਮਝਦੇ ਹੋ, ਮੈਂ ਵੀ ਸਮਝਦਾ ਕਿ ਸੋਸ਼ਲ ਮੀਡੀਆ ਦੇ ਉੱਤੇ ਜਾਂ ਜਿਹੜੇ ਸਾਡੇ ਪਲੇਟਫਾਰਮ ਨੇ ਇਹਦੇ ਉੱਤੇ ਇੱਕ ਅਜੀਬ ਜਿਹਾ ਤੂਫਾਨ ਜਿਹੜਾ ਨਾ ਜੀ ਜੀ ਉਹ ਚੱਲ ਰਿਹਾ। ਅੱਛਾ, ਔਰ ਇਹ ਸਾਡੀ ਬੜੀ ਕਾਮਯਾਬੀ ਹੈ ਅਲਹਮਦੁਲਿਲਾ ਕਿ ਅਸੀਂ ਆਪਣੇ ਇੱਕ ਜਿਹਨੂੰ ਕਹਿੰਦੇ ਨਾ ਮਤਲਬ ਕਿ ਹੀਰਾ, ਹਾਂਜੀ, ਇਸ ਤਰ੍ਹਾਂ ਦੇ ਆਡੀਅנס, ਇਸ ਤਰ੍ਹਾਂ ਦੇ ਲੋਕ ਜਿਹੜੇ ਨੇ ਸਾਨੂੰ ਮਿਲੇ ਨੇ, ਹਾਂਜੀ ਔਰ ਬਹੁਤ ਜ਼ਿਆਦਾ ਮਿਲੇ ਨੇ। ਜਿਸ ਤਰ੍ਹਾਂ ਤੁਸੀਂ ਜੋ ਦੱਸਿਆ ਨਾ ਪਹਿਲੇ ਕਿ ਸਾਡੇ ਆਡੀਅנס ਜਿਹੜੇ ਨੇ ਉਹ ਕੀ ਰਿਕੁਆਇਰ ਕਰ ਰਹੇ ਨੇ, YouTube ਸਾਡੇ ਕੋਲ ਕੀ ਰਿਕੁਆਇਰ ਕਰ ਰਿਹਾ, ਅਸੀਂ ਇਨਸ਼ਾਅੱਲਾ ਤਾਲਾ ਉਹਦੇ ਮੁਤਾਬਕ ਚੱਲਾਂਗੇ। ਹਾਂਜੀ ਔਰ ਜਿਹੜੀਆਂ ਚੀਜ਼ਾਂ ਸਾਡੇ ਵੇਖਣ ਵਾਲੇ ਵੇਖਣਾ ਚਾਹੁੰਦੇ ਨੇ ਅਸੀਂ ਉਹ ਦਿਖਾਵਾਂਗੇ। ਬਿਲਕੁਲ ਜੀ, ਹੱਸਦੇ ਰਹੋ ਵਸਦੇ ਰਹੋ। ਤੇ ਆਪਣੇ ਮੇਜ਼ਬਾਨ ਅਫਜ਼ਲ ਭੱਟੀ ਤੇ ਜ਼ੁਲਫਕਾਰ ਜੱਟ ਆਹੋ ਤੇ ਸਾਨੂੰ ਹੁਣ ਇਜਾਜ਼ਤ ਅਸੀਂ ਭਾਜੀ ਦਿਓ। ਚਾਹ ਪੀ ਰੱਬ ਲਈ। ਰੱਖੇ।